ਅਜੇ ਤੱਕ ਤੂੰ ਰੋਟੀ ਨਹੀਂ ਪਕਾਈ? ਸਵੇਰ ਦੀ ਤੂੰ ਇੱਥੇ ਬਹਿ ਰਹੀ ਮੋਬਾਈਲ ਨਾਲ ਧਿਆਨ ਲੱਗੀ ਹੈ। ਮੈਂ ਸਾਰਾ ਘਰ ਦਾ ਕੰਮ ਕਰਕੇ ਤੇ ਬੈਠੀ ਹੈਗੀ ਆ। ਸਾਰਾ ਘਰ ਦਾ ਕੰਮ ਕਰਕੇ ਬੈਠੀ ਹੈ ਤੂੰ? ਗੱਲ ਕੋਈ ਹੁੰਦੀ ਨਹੀਂ ਤੇ ਮਾਰਨ ਲੱਗ ਪੈਂਦਾ ਹੈਗਾ ਮੈਨੂੰ। ਬਹਿ ਇੱਥੇ, ਮੈਂ ਬਾਹਰ ਹੀ ਖਾ ਲਾਂਗਾ। ਪਕਾ ਦਿੰਦੀ ਆ। ਚੁੱਪ ਕਰ ਜਾ। ਮੈਂ ਪੁੱਤਰ ਅੱਬੂ ਜੀ ਤੁਸੀਂ? ਹੈ ਬੜਾ ਗੁੱਸੇ ਨਾਲ ਮੇਰੇ ਕੋਲ ਲੰਘ ਕੇ ਗਿਆ। ਨਹੀਂ ਕੁਛ ਨਹੀਂ ਅੱਬੂ ਜੀ, ਤੁਸੀਂ ਸੁਣਾਓ ਠੀਕ ਹੋ? ਹਾਂ ਠੀਕ ਆ ਪੁੱਤਰ, ਕੋਈ ਤੇ- ਪਰੇਸ਼ਾਨੀ ਤੇ ਨਹੀਂ? ਨਹੀਂ ਠੀਕ ਆ ਮੈਂ। ਤੇ ਚਾਨ ਕੀ ਆਏ ਜੇ? ਆ ਬਸ ਮੈਂ ਇਧਰ ਆਇਆ ਹਾਂ, ਗਲੀ ਵਿੱਚ ਲੰਘਦਾ ਪਿਆ ਹਾਂ, ਮੈਂ ਕੁੜੀ ਨੂੰ ਮਿਲ ਜਾਈ। ਹਾਂਜੀ ਮੈਂ ਠੀਕ ਆ। ਜੀ ਠੀਕ ਹੈ ਨਾ ਪੁੱਤ? ਜੀ ਜੀ ਮੈਂ ਠੀਕ ਆ ਬਿਲਕੁਲ। ਚਲੋ। ਹੋਰ ਚਾਹ ਪਾਣੀ? ਪਾਣੀ ਪਾਣੀ ਥੋੜਾ ਪਿਆ ਦੇ ਮੈਨੂੰ। ਲੱਗਦਾ ਨਹੀਂ ਕੋਈ ਠੀਕ ਨਹੀਂ ਮਾਮਲਾ ਹੈ, ਮੈਨੂੰ ਲੱਗਦਾ ਲੜੇ ਨੇ। ਇਹਨੇ ਕੁੜੀ ਨੇ ਇਸ ਤਰ੍ਹਾਂ ਨਹੀਂ ਦੱਸਣਾ ਮੈਨੂੰ। ਮੈਂ ਇੱਥੇ ਆਪਣਾ ਮੋਬਾਈਲ ਰੱਖਣਾ ਵਾ ਤੇ ਹੁਣ ਇਹ ਲੈਣ ਆਵਾਂਗਾ ਤੇ ਫਿਰ ਪਤਾ ਲੱਗੇਗਾ। ਅੱਬੂ ਜੀ ਜਾਂਦੇ ਪਏ ਜੇ? ਆਹ ਮੈਨੂੰ ਨਾ ਕੰਮ ਇੱਕ ਯਾਦ ਆ ਗਿਆ। ਪਾਣੀ ਚਲ ਠੀਕ ਹੈ, ਪਾਣੀ ਰਹਿਣ ਦੇ, ਹੁਣ ਮੈਂ ਚੱਲਦਾ। ਠੀਕ ਹੈ। ਪਿਓ ਆਇਆ ਸੀ, ਕੀ ਲੈਣ ਆਇਆ ਸੀ ਇੱਥੇ? ਵਸੀਮ ਦੇਖੋ, ਉਹ ਮੇਰੇ ਅੱਬੂ ਨੇ, ਕੋਈ ਗੈਰ ਮਰਦ ਨਹੀਂ ਹੈ ਕਿ ਜਿਹੜਾ ਚੋਰੀ ਛੁਪੇ ਮਿਲਣ ਆਏ। ਉਹ ਮੈਨੂੰ ਮਿਲਣ ਆਏ ਸੀ, ਮਿਲ ਕੇ ਚਲੇ ਗਏ ਨੇ। ਕੀ ਹੋਇਆ ਦੱਸੋ? ਤੇ ਤੂੰ ਵੀ ਪਿਓ ਨਾਲ ਟੁਰ ਜਾਣਾ ਸੀ ਆ? ਅੱਬੂ ਨੇ ਤੇਰੇ ਇੱਥੇ ਜਦੋਂ ਸਾਨੂੰ ਤੂੰ ਪਕਾ ਕੇ ਨਹੀਂ ਦੇਣਾ, ਕੁਝ ਕਰਨਾ ਹੀ ਨਹੀਂ, ਮੋਬਾਈਲ ਸਾਰੀ ਦਿਹਾੜੀ ਤੂੰ ਵੇਂਦੀ ਰਹਿਨੀ ਹੈ। ਵਸੀਮ ਮੈਂ ਸਾਰਾ ਘਰ ਦਾ ਕੰਮ ਕਰਦੀ ਹਾਂ, ਤੇਰੀ ਸਾਰੀ ਫੈਮਿਲੀ ਦਾ ਖਿਆਲ ਰੱਖਣੀ ਆ, ਤੇਰਾ ਵੀ ਮੈਂ ਖਿਆਲ ਰੱਖਣੀ ਆ, ਤੇ ਕਿਸੇ ਦੀ ਬਰਦਾਸ਼ਤ ਦੀ ਹੱਦ ਨਹੀਂ ਵੇਖੇ ਦੀ ਹੁੰਦੀ। ਮੈਂ ਇੰਨਾ ਤੁਹਾਡੇ ਨਾਲ ਸਹੀ ਚੱਲਦੀ ਆ, ਫਿਰ ਵੀ ਤੁਸੀਂ 24 ਘੰਟੇ ਕੁੱਤੇ ਦੀ ਲੱਕ ਮੇਰੀ ਲਕਾਈ ਰੱਖਦੇ ਜੇ। ਉਹ ਬਹੁਤੀਆਂ ਗੱਲਾਂ ਨਾ ਸੁਣਾ, ਸਮਝ ਲੱਗੀ ਆ? ਉਹ ਪਿਓ ਨਾਲ ਜਾ, ਨਿਕਲਦੀ ਹੋ। ਕਿੱਥੇ ਮੈਂ ਜਾਵਾਂ? ਮੈਂ ਇੱਥੇ ਹੀ ਰਹਿਣਾ, ਮੈਂ ਕਿਤੇ ਵੀ ਨਹੀਂ ਜਾਣਾ। ਤੇ ਨਾ ਹੀ ਮੈਂ ਆਪਣੇ ਮਾਪਿਆਂ ਨੂੰ ਕਦੀ ਕੋਈ ਗੱਲ ਦੱਸੀ ਹੈ ਕਿ ਸਾਡੇ ਘਰ 'ਚ ਲੜਾਈ ਝਗੜਾ ਹੁੰਦਾ ਹੈ, ਕਿ ਤੁਸੀਂ ਮੈਨੂੰ ਤੰਗ ਕਰਦੇ ਹੋ, ਜ਼ਲੀਲ ਕਰਦੇ ਹੋ ਜਾਣ ਕੇ। ਤੇ ਦੱਸ ਲੈ, ਉਹਨੇ ਮੇਰਾ ਕੀ ਵਿਗਾੜ ਲੈਣਾ ਵੇ? ਏਡੀ ਤੂੰ ਆਈ ਵੱਡਾ ਪਿਓ ਲੈ ਕੇ, ਬਦਮਾਸ਼ ਹੀ ਪਿਓ ਤੇਰਾ। ਦੱਸ ਲੈ ਉਹਨੂੰ। ਦੇਖੋ ਇੰਨੀਆਂ ਵੱਧ ਕੇ ਗੱਲਾਂ ਨਾ ਕਰੋ, ਤੁਹਾਡੀ ਮਿਹਰਬਾਨੀ। ਵੱਧ ਕੋਈ ਜ਼ੁਬਾਨ ਚਲਾਨੀ ਹੈ? ਵੱਧ ਕੇ ਗੱਲਾਂ ਨਾ ਕਰੋ। ਫੇਰ ਆ ਗਿਆ ਤੂੰ ਬੁੱਢਿਆ, ਅਜੇ ਹੁਣੇ ਤੂੰ ਗਿਆ ਮੈਂ। ਮੇਰਾ ਮੋਬਾਈਲ ਫਿਰ ਆ ਗਿਆ ਸੀ, ਮੈਂ ਉਹ ਲੈਣਾ। ਤਾਂ ਫੜ ਆਪਣਾ ਮੋਬਾਈਲ ਤੇ ਚੱਲ। ਮੋਬਾਈਲ ਦਾ ਤੇ ਮੇਰਾ ਬਹਾਨਾ ਹੀ ਸੀ, ਮੈਂ ਵੇਖਣਾ ਸੀ ਵੀ ਜੇ ਕੁੜੀ ਮੇਰੀ ਸੱਚ ਬੋਲਦੀ ਪਈ, ਇਹਨੂੰ ਇੱਥੇ ਸਕੂਨ ਹੈ ਤੇ ਖੁਸ਼ ਹੈ, ਲੇਕਿਨ ਨਹੀਂ, ਉਹ ਝੂਠੀ ਹੈ ਗੱਲ। ਚਲਾ ਪੁੱਤਰ ਚੱਲੀਏ, ਤੂੰ ਆ, ਮੈਂ ਨਹੀਂ ਤੈਨੂੰ ਰਹਿਣ ਅੱਬੂ ਜੀ ਦਿੰਦਾ। ਮੇਰੀ ਗੱਲ ਸੁਣ, ਲੈ ਜਾ ਇਹਨੂੰ। ਇੱਥੇ ਹੀ ਰਹਿਣਾ, ਇੱਥੇ ਮੈਂ ਮਰਨਾ, ਇੱਥੇ ਮੈਂ ਜੀਣਾ, ਹੀ ਮੇਰਾ ਘਰ ਹੈ। ਮੈਨੂੰ ਇਸੇ ਚੀਜ਼ ਦਾ ਸਾਹਸ ਦਿਲਾਣਾ ਹੈ, ਮੈਂ ਇੱਥੇ ਹੀ ਰਹਿਣਾ ਬਸ। ਨਹੀਂ ਅਸੀਂ ਨਹੀਂ ਰਹਿਣਾ, ਨਹੀਂ ਤੂੰ ਇੱਥੇ ਆ ਨਹੀਂ ਮੇਰਾ ਮੈਂ ਪੁੱਤਰ। ਇੱਥੇ ਰਹਿਣਾ, ਤੁਸੀਂ ਜਾਓ। ਮੇਰੇ ਕੋਲ ਤਕਲੀਫ ਤੇਰੀ ਬਰਦਾਸ਼ਤ ਨਹੀਂ ਹੁੰਦੀ। ਤੁਸੀਂ ਕਰੋ, ਜਦੋਂ ਤੁਸੀਂ ਮੈਨੂੰ ਵਿਆਹ ਕੇ ਇਹਨਾਂ ਨੂੰ ਦੇ ਦਿੱਤਾ ਹੈ ਨਾ, ਹੁਣ ਮੇਰੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਹੈ ਬਸ। ਬਹੁਤੀਆਂ ਗੱਲਾਂ ਨਾ ਸੁਣਾ, ਚੱਲ ਫੜ ਬਾਂਹ ਤੇ ਨਿਕਲਦਾ ਹੋਇਆ ਇਹਨੂੰ ਇੱਥੋਂ। ਲੈ ਲੈ ਪੁੱਤਰ, ਸੋਚ ਲੈ। ਮੈਂ ਸੋਚ ਲਿਆ ਅੱਬੂ ਜੀ, ਜੋ ਵੀ ਹੈ ਕੁਛ ਮੈਂ ਇੱਥੇ ਹੀ ਰਹਿਣਾ ਬਸ। ਤੇ ਜਿਵੇਂ ਦੇ ਵੀ ਨੇ ਮੇਰੇ ਸ਼ੋਹਰ ਹੈਗੇ ਨੇ, ਤੁਸੀਂ ਜਾਓ। ਅੱਛਾ ਪੁੱਤਰ, ਫਿਰ ਅੱਲਾ ਇਹਨੇ ਜੋਗੇ ਹੀ ਨਹੀਂ, ਘਰ ਰੱਖਣ ਜੋਗੇ ਹੈ ਹੀ ਨਹੀਂ ਤੇ। ਵਸੀਮ ਬਸ ਕਰ ਦੋ, ਜੋ ਬਸ ਕੁਛ ਕਰ ਕਰਨਾ ਦੇ। ਮੈਨੂੰ ਕਹਿ ਲਵੋ। ਚੱਲ ਆਉਣਾ ਬਾਅਦ ਤੈਨੂੰ ਕਹਿ ਲੋ। ਮੈਂ ਆਪਣੇ ਅੱਬੂ ਨੂੰ ਕੀ ਦੱਸਾਂ, ਮੇਰੇ ਨਸੀਬ ਹੀ ਐਵੇਂ ਦਾ, ਕਿਸਮਤ ਹੀ ਇੰਝ ਦੀ ਹੈਗੀ ਹੈ। ਮਾਂ ਪਿਓ ਤਾਂ ਪੂਰੀ ਕੋਸ਼ਿਸ਼ ਕਰਦਾ ਹੈ ਕਿ ਆਪਣੇ ਧੀ ਪੁੱਤਰ ਦੇ ਨਸੀਬ ਚੰਗੇ ਕਰੀਏ, ਲੇਕਿਨ ਜੋ ਹੁੰਦਾ ਅੱਲਾ ਦੀ ਤਰਫੋਂ ਹੁੰਦਾ ਹੈ।